ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਆਪਾਂ ਇਸ ਮੌਕੇ। ਅਪਡੇਟ ਕੈਲੀਫੋਰਨੀਆ ਹਰਜੋਤ ਸਿੰਘ ਜੀ ਜੁੜ ਚੁੱਕੇ ਨੇ ਆਪਣੇ ਨਾਲ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਫਰਵਰੀ ਦੀ 24 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਢਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਰਸ਼ੀਆ ਨੇ 3 ਫਰੰਟਾਂ ਤੋਂ ਅਟੈਕ ਕਰਨਾ ਯੂਕਰੇਨ ਦੇ ਉੱਤੇ ਸ਼ੁਰੂ ਕੀਤਾ ਹੋਇਆ ਹੈਗਾ। ਕਹਿੰਦੇ ਵੀ ਯੂਕਰੇਨ ਦੇ ਪੋਲੀਟੀਸ਼ੀਅਨ ਜਲੈਂਸਕੀ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ, ਉਹ ਕਹਿ ਰਹੇ ਆ ਵੀ ਬਰੂਟਲ ਐਕਟ ਆਫ ਵਾਰ ਹੈਗਾ। ਹੁਣ ਤੱਕ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਵੀ ਉਹਨਾਂ ਦੇ 316 ਲੋਕ ਪੂਰੀ ਤਰ੍ਹਾਂ ਫੱਟੜ ਹੋਏ ਆ ਤੇ 137 ਕਹਿੰਦੇ ਵੀ ਸਾਡੇ ਹੀਰੋਜ਼ ਤੇ 10 ਮਿਲਟਰੀ ਆਫੀਸਰਸ ਉਹਨਾਂ ਦੀ ਮੌਤ ਹੋ ਗਈ ਆ ਇਸ ਲੜਾਈ ਦੇ ਵਿੱਚ। ਤੇ ਰਸ਼ੀਆ ਪੂਰੇ ਧੱਕੇ ਦੇ ਨਾਲ ਕਬਜ਼ਾ ਕਰਦਾ ਜਾ ਰਿਹਾ ਹੈ ਤੇ ਨਾਲ ਦੀ ਨਾਲ ਧਮਕੀ ਵੀ ਦੇ ਰਿਹਾ ਵੀ ਜੇ ਕਿਸੇ ਮੁਲਕ ਨੇ ਇੰਟਰਫੀਅਰ ਕੀਤਾ ਤੇ ਉਹਨਾਂ ਨੂੰ ਵੀ ਆਪਾਂ ਖਤਮ ਕਰ ਦੇਵਾਂਗੇ। ਤੇ ਦੂਸਰੇ ਪਾਸੇ ਆਪਾਂ ਜਿਸ ਤਰ੍ਹਾਂ ਸਵੇਰੇ ਅਪਡੇਟ ਅਮਰੀਕਾ 'ਚ ਖਬਰ ਕਰਦੇ ਸੀ, ਸੋ ਉਹਨਾਂ ਨੇ ਆਲਰੇਡੀ ਚਰਨੋਬਲ ਨਿਊਕਲੀਅਰ ਪਾਵਰ ਪਲਾਂਟ ਜਿਹੜਾ ਆ ਉਹ ਆਪਣੇ ਕਬਜ਼ੇ 'ਚ ਲੈ ਲਿਆ ਰਸ਼ੀਆ ਵਾਲਿਆਂ ਨੇ। ਸੋ ਰਸ਼ੀਆ ਕਾਫੀ ਅੱਗੇ ਯੂਕਰੇਨ ਦੇ ਵਿੱਚ ਵੱਧ ਗਿਆ ਹੈਗਾ। ਜੀ, ਕਈ ਨਿਊਜ਼ ਸੋਰਸਿਸ ਇਸ ਦਾ ਜਿਹੜੀ ਪੁਸ਼ਟੀ ਕਰ ਰਹੇ ਆ, ਪਰ ਫੌਕਸ ਵਾਲੇ ਕਹਿ ਰਹੇ ਸੀਗੇ ਵੀ ਨਹੀਂ, ਅਜੇ ਕੋਈ ਐਵੀਡੈਂਸ ਨਹੀਂ ਹੈਗਾ ਵੀ ਇਹਨਾਂ ਨੇ ਚਰਨੋਬਲ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਉਹ ਕਬਜ਼ਾ ਕਰ ਲਿਆ ਹੋਵੇ। ਸੋ ਅਜੇ ਦੁਚਿੱਤੀ ਜਿਹੜੀ ਉਹ ਚੱਲ ਰਹੀ ਆ। ਯੂਕਰੇਨ ਦੇ ਵਿੱਚ ਇੱਕ ਸਨੇਕ ਆਈਲੈਂਡ ਹੈਗਾ ਆ, ਟਾਪੂ ਹੈਗਾ, ਜਿੱਥੇ ਕੁਛ ਕੁ ਯੂਕਰੇਨੀਅਨ ਰਹਿੰਦੇ ਸੀਗੇ। ਉਸ ਦੇ ਉੱਤੇ ਵੀ ਪੂਰੀ ਤਰ੍ਹਾਂ ਕਾਬੂ ਇਹਨਾਂ ਨੇ ਕਰ ਰਿਹਾ ਤੇ ਜਿੰਨੇ ਵੀ ਸਰਵਿਸ ਮੈਂਬਰ ਸੀਗੇ ਯੂਕਰੇਨ ਦੇ ਉਸ ਟਾਪੂ ਦੇ ਉੱਤੇ, ਉਹਨਾਂ ਨੂੰ ਰੂਸੀ ਜਿਹੜੇ ਫੌਜੀਆਂ ਨੇ ਜਿਹੜਾ ਉਹ ਮਾਰ ਮੁਕਾਇਆ। ਅਖੀਰਲੀ ਜਿਹੜੀ ਆਪਸ ਦੇ ਵਿੱਚ ਉਹਨਾਂ ਦੀ ਵਾਰਸ਼ਿਪ ਦੀ ਤੇ ਜਿਹੜੇ ਤੈਨਾਤ ਯੂਕਰੇਨੀ ਫੌਜੀ ਸੀ ਉਹਨਾਂ ਦੀ ਗੱਲਬਾਤ ਆਡੀਓ ਜਿਹੜੀ ਆ ਉਹ ਵੀ ਰਿਲੀਜ਼ ਜਿਹੜੀ ਉਹ ਹੋਈ ਆ, ਜਿਸ ਦੇ ਵਿੱਚ ਉਹ ਉਹਨਾਂ ਨੂੰ ਯੂਕਰੇਨੀਅਨ ਜਿਹੜੇ ਆ ਰੂਸੀ ਵਾਰਸ਼ਿਪ ਵਾਲਿਆਂ ਨੂੰ F ਵਰਡ ਦੇ ਨਾਲ ਜਿਹੜਾ ਕਹਿ ਰਹੇ ਸੀਗੇ ਵੀ ਜਾਓ ਹੁਣ ਤੁਸੀਂ ਇੱਥੋਂ ਦੌੜ ਜਾਓ। ਉੱਧਰ ਜਿਹੜੇ ਸੈਂਕਸ਼ਨਸ ਆ ਉਹ ਲਾਏ ਗਏ ਆ। ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹਨਾਂ ਨੇ ਅੱਜ ਸੰਬੋਧਨ ਜਿਹੜਾ ਇਸ ਮਾਮਲੇ ਦੇ ਵਿੱਚ ਕੀਤਾ। ਕਹਿੰਦੇ ਵੀ ਪ੍ਰੀ ਮੈਡੀਟੇਟਡ ਵਾਰ ਜਿਹੜੀ ਆ ਉਹ ਰੂਸੀ ਰਾਸ਼ਟਰਪਤੀ ਨੇ ਜਿਹੜੀ ਉਹ ਕੀਤੀ ਹੈਗੀ ਆ ਤੇ ਇਸ ਦੇ ਖਾਮਿਆਜ਼ੇ ਜਿਹੜੇ ਇਸ ਨੂੰ ਭੁਗਤ ਨੇ ਜਿਹੜੇ ਉਹ ਪੈਣਗੇ। ਕਹਿੰਦੇ ਵੀ ਉਹਨਾਂ ਨੇ ਸਖਤ ਰੋਕਾਂ ਜਿਹੜੀਆਂ ਆ ਇਸ ਦੇ ਉੱਤੇ ਲਾਈਆਂ ਆ। ਸੋ ਗੱਲਾਂ ਬਾਤਾਂ ਉਹ ਇਸ ਤਰੀਕੇ ਦੀਆਂ ਕਰਕੇ ਗਏ ਆ। ਪਰ ਇੱਕ ਚੀਜ਼ ਫਿਰ ਉਹਨਾਂ ਨੇ ਕਿਹਾ ਵੀ ਯੂਕਰੇਨ ਦੇ ਵਿੱਚ ਅਮਰੀਕੀ ਫੌਜੀ ਜਿਹੜਾ ਕੋਈ ਵੀ ਜਾ ਕੇ ਜੰਗ ਜਿਹੜੀ ਆ ਉਹ ਨਹੀਂ ਲੜੇਗਾ। 7000 ਹੋਰ ਫੌਜੀ ਜਿਹੜੇ ਜਰਮਨੀ ਦੇ ਵਿੱਚ ਘੱਲੇ ਜਾ ਰਹੇ ਆ ਨਾਟੋ ਨੂੰ ਜਿਹੜਾ ਹੋਰ ਮਜ਼ਬੂਤ ਜਿਹੜਾ ਉਹ ਕਰਨ ਦੇ ਲਈ। ਨਾਟੋ ਦੇ ਜਿਹੜੇ ਹੋਰ ਮੁਲਕਾਂ ਦੇ ਬਾਰਡਰ ਦੇ ਉੱਤੇ ਜਿਹੜੇ ਅਮਰੀਕੀ ਤੇ ਹੋਰ ਨਾਟੋ ਐਲਾਈਜ਼ ਦੇ ਜਿਹੜੇ ਫੌਜੀ ਆ ਉੱਥੇ ਤੈਨਾਤ ਹੈਗੇ ਨੇ। ਯੂਕਰੇਨ ਦੇ ਉੱਤੇ ਹਮਲਾ ਕੱਲ ਵਲਾਦੀਮੀਰ ਪੁਤਿਨ ਨੇ, ਜਦੋਂ ਆਪਾਂ ਇਹ ਕੱਲ ਵਾਲੀਆਂ ਖਬਰਾਂ ਕਰਕੇ ਹਟੇ ਸੀ, ਉਸ ਤੋਂ ਬਾਅਦ ਦੇ ਵਿੱਚ ਹੀ ਉਸਨੇ ਜਿਹੜਾ ਉਹ ਕਰ ਦਿੱਤਾ ਆ। ਨਿਊਜ਼ੀਲੈਂਡ ਨੇ ਹੁਣੇ ਟਰੈਵਲ ਤੇ ਐਕਸਪੋਰਟ ਦੇ ਜਿਹੜੇ ਬੈਨ ਆ ਜਿਹੜੇ ਰੂਸੀ ਅਧਿਕਾਰੀ ਤੇ ਫੋਰਸਿਸ ਆ ਉਹਨਾਂ ਉੱਤੇ ਜਿਹੜੇ ਉਹ ਲਾ ਦਿੱਤੇ ਆ। ਨਿਊਜ਼ੀਲੈਂਡ ਨੇ ਵੀ ਇਸ ਦੀ ਆਲੋਚਨਾ ਜਿਹੜੀ ਉਹ ਕੀਤੀ ਹੈਗੀ ਆ। ਉੱਥੇ ਜਿਹੜੇ UK ਤੋਂ ਖਬਰ ਜਿਹੜੀ ਹਰਜੋਤ ਸਿੰਘ ਜੀ ਇਹ ਆ ਰਹੀ ਆ ਵੀ ਉਹਨਾਂ ਨੇ ਜਿੰਨੇ ਵੀ ਐਸੈਟਸ ਹੈਗੇ ਆ ਰਸ਼ੀਅਨ ਬੈਂਕਸ ਦੇ UK ਦੇ ਵਿੱਚ, ਉਹਨਾਂ ਸਾਰਿਆਂ ਨੂੰ ਫਰੀਜ਼ ਕਰ ਦਿੱਤਾ ਆ। ਨਾਲ ਦੇ ਨਾਲ ਜਿੰਨੇ ਵੀ ਰੂਸੀ ਜਹਾਜ਼ ਨੇ, ਕਹਿੰਦੇ ਵੀ ਜੇ ਉਹਨਾਂ ਦੇ ਲੋਕਾਂ ਦੇ ਨਾਲ ਉਹ ਸੰਬੰਧਿਤ ਵੀ ਆ,
ਉਹਨਾਂ ਸਾਰਿਆਂ ਨੂੰ ਯੂਕੇ ਦੇ ਵਿੱਚ ਵੜਨ ਤੋਂ ਚੜ੍ਹਨ ਉਤਰਨ ਤੋਂ ਜਿਹੜਾ ਆ ਉਸ ਦੇ ਉੱਤੇ ਪਾਬੰਦੀਆਂ ਜਿਹੜੀਆਂ ਉਹ ਲਾ ਦਿੱਤੀਆਂ ਆ। ਪ੍ਰੈਜ਼ੀਡੈਂਟ ਬਾਈਡਨ ਨੇ ਅੱਜ ਆਪਣੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਵੀ ਜੇ ਲੋੜ ਪਈ ਤਾਂ ਪੁਤਿਨ ਦੇ ਉੱਤੇ ਵੀ ਉਹ ਸੈਂਕਸ਼ਨਸ ਆ, ਰੋਕਾਂ ਜਿਹੜੀਆਂ ਉਹ ਲਾ ਸਕਦੇ ਆ। ਜਿਸ ਦੇ ਉੱਤੇ ਕਈ ਪੱਤਰਕਾਰਾਂ ਨੇ ਪੁੱਛਿਆ ਵੀ ਫਿਰ ਇੰਤਜ਼ਾਰ ਜਿਹੜਾ ਹੈ ਉਹ ਕਿਸ ਚੀਜ਼ ਦਾ ਹੈਗਾ ਆ, ਤੁਸੀਂ ਉਸ ਦੇ ਉੱਤੇ ਕਿਉਂ ਜਿਹੜੀਆਂ ਸੈਂਕਸ਼ਨ ਜਿਹੜੀਆਂ ਨਹੀਂ ਲਾ ਰਹੇ? ਉਸ ਦਾ ਜਵਾਬ ਉਹਨਾਂ ਨੇ ਨਹੀਂ ਦਿੱਤਾ। ਕਈ ਪੱਤਰਕਾਰਾਂ ਨੇ ਜਦ ਇਹ ਪੁੱਛਿਆ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਦੇ ਕੋਲੋਂ ਇਹ ਵੀ ਨਿਕਲ ਗਿਆ ਮੂੰਹ ਚੋਂ ਵੀ ਮੈਨੂੰ ਪਤਾ ਸੀਗਾ ਵੀ ਇਹਨਾਂ ਸੈਂਕਸ਼ਨਸ ਦੇ ਨਾਲ ਪੁਤਿਨ ਨੇ ਜਿਹੜਾ ਉਹ ਰੁਕਣਾ ਨਹੀਂ ਹੈਗਾ, ਤੇ ਹੁਣ ਵਾਈਟ ਹਾਊਸ ਉਹਨਾਂ ਦੇ ਉਸ ਬਿਆਨ ਨੂੰ ਉੱਤੇ ਜਿਹੜਾ ਉਹ ਪਰਦਾ ਪਾਉਣ ਦੀ ਜਿਹੜੀ ਕੋਸ਼ਿਸ਼ ਆ ਉਸ ਦੇ ਵਿੱਚ ਲੱਗਾ ਹੈਗਾ ਆ। ਸੋ ਇਹ ਰਾਈਟ ਨਾਓ ਜਿਹੜੇ ਯੂਕਰੇਨ ਦਾ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ, ਉਹਨੇ ਕਿਹਾ ਵੀ ਸੈਬੋਟੇਜ ਗਰੁੱਪਸ ਜਿਹੜੇ ਰੂਸ ਦੇ ਉਹ ਉੱਥੋਂ ਦੀ ਯੂਕਰੇਨ ਦੀ ਰਾਜਧਾਨੀ ਦੇ ਵਿੱਚ ਦਾਖਲ ਹੋ ਚੁੱਕੇ ਆ। ਉਸ ਨੂੰ ਤੇ ਉਸਦੇ ਪਰਿਵਾਰ ਨੂੰ ਉਹ ਨਿਸ਼ਾਨਾ ਜਿਹੜਾ ਉਹ ਬਣਾ ਸਕਦੇ ਆ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਆ। ਬਾਈਡਨ ਹੁਣਾਂ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਕਿਹਾ ਵੀ ਪੁਤਿਨ ਚਾਹੁੰਦਾ ਆ ਵੀ ਪਹਿਲੋਂ ਵਰਗਾ ਜਿਹੜਾ ਸੋਵੀਅਤ ਸੰਘ ਆ, ਸੋਵੀਅਤ ਯੂਨੀਅਨ ਆ, ਉਹ ਜਿਹੜਾ ਰੀਐਸਟੈਬਲਿਸ਼ ਕੀਤਾ ਜਾਵੇ। 21ਵੀਂ ਸਦੀ ਦੇ ਵਿੱਚ ਆਪਾਂ ਹਰਜੋਤ ਸਿੰਘ ਜੀ ਹੈਗੇ ਆ, ਤੇ ਹੁਣ ਡੰਡੇ ਦੇ ਜ਼ੋਰ ਦੇ ਨਾਲ, ਬਰੂਦ ਦੇ ਜ਼ੋਰ ਦੇ ਨਾਲ ਪੁਤਿਨ ਆ ਉਹ ਸਾਰੇ ਇਲਾਕੇ ਜਿਹੜੇ ਉਹ 90 ਦੇ ਦਹਾਕੇ 'ਚ ਜਦੋਂ ਇਸ ਨੂੰ ਤੋੜਿਆ ਗਿਆ ਸੀ ਸੋਵੀਅਤ ਸੰਘ ਨੂੰ, ਉਹਨਾਂ ਨੂੰ ਧੱਕੇ ਦੇ ਨਾਲ ਆਪਣੇ ਅਧੀਨ ਕਰਨ ਦੀਆਂ ਹੁਣ ਇਹ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਿਹਾ ਹੈਗਾ ਆ। ਜੀ, ਬਿਲਕੁਲ। ਸੋ ਚਰਨੋਬਲ ਪਲਾਂਟ ਦੀ ਕਈ ਜਿਹੜੀਆਂ ਜਿੱਦਾਂ ਰਿਊਟਰਸ ਆ ਉਹ ਕਹਿ ਰਹੇ ਆ ਵੀ ਉਹਨਾਂ ਨੇ ਕਬਜ਼ਾ ਕਰ ਲਿਆ ਆ, ਫੌਕਸ ਵਾਲੇ ਕਹਿੰਦੇ ਨਹੀਂ ਕੀਤਾ ਹਜੇ ਰਸ਼ੀਆ ਨੇ, ਪਰ ਉੱਥੇ ਤੱਕ ਫੋਰਸਿਸ ਜ਼ਰੂਰ ਦੋਨੋਂ ਕਨਫਰਮ ਕਰ ਰਹੇ ਆ ਵੀ ਉਸ ਏਰੀਏ ਤੱਕ ਰਸ਼ੀਆ ਦੀਆਂ ਫੋਰਸਿਸ ਪਹੁੰਚ ਚੁੱਕੀਆਂ ਹੈਗੀਆਂ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਪ੍ਰੈਜ਼ੀਡੈਂਟ ਬਾਈਡਨ ਨੇ ਸੈਂਕਸ਼ਨਸ ਹੋਰ ਲਾਤੀਆਂ ਆ ਉਹਨਾਂ ਦੇ ਰਸ਼ੀਆ ਦੇ ਉੱਤੇ, ਪਲੱਸ ਰਸ਼ੀਆ ਦੇ ਜਿਹੜੇ ਹੋਰ ਬਿਲੀਨੀਅਰਸ ਹੈਗੇ ਆ ਉਹਨਾਂ ਦੇ ਉੱਤੇ ਵੀ ਜਿਹੜੀਆਂ ਸੈਂਕਸ਼ਨਸ ਲਾਈਆਂ ਹੈਗੀਆਂ ਆ। ਸੋ ਪਰ ਲੱਗਦਾ ਨਹੀਂ ਇਹ ਸੈਂਕਸ਼ਨਸ ਦਾ ਕੋਈ ਅਸਰ ਜਿਹੜਾ ਪੁਟਿਨ ਆ ਉਹਦੇ ਉੱਤੇ ਹੋ ਰਿਹਾ, ਤੇ ਇੱਕ ਵਿਚਾਰਾ ਮੁਲਕ ਯੂਕਰੇਨ ਆ ਉਹ ਬਲੀ ਦਾ ਬੱਕਰਾ ਹੁਣ ਇਸ ਟਾਈਮ ਬਣਿਆ ਹੋਇਆ ਹੈਗਾ ਆ। ਜੀ, ਇਸੇ ਸੰਬੰਧ ਦੇ ਵਿੱਚ ਜਾਪਾਨ ਨੇ ਵੀ ਜਿਹੜੀਆਂ ਰੂਸ ਦੇ ਨਾਲ ਸੰਬੰਧਿਤ ਚੀਜ਼ਾਂ ਦੇ ਉੱਤੇ ਸੈਂਕਸ਼ਨ ਜਿਹੜੀਆਂ ਉਹ ਲਾ ਰਹੀਆਂ। ਸਵਿਫਟ ਜਿਹੜੀ ਹੁੰਦੀ ਹੈ, ਜਿਹੜੀ ਤੁਸੀਂ ਇੰਟਰਨੈਸ਼ਨਲ ਟਰਾਂਸਫਰਸ ਕਰਦੇ, ਮਨੀ ਟਰਾਂਸਫਰ ਕਰਦੇ ਆ, ਉਸ ਦੇ ਵਿੱਚੋਂ ਰੂਸ ਨੂੰ ਕੱਢਣ ਦੀਆਂ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ ਆ। ਅਮਰੀਕਾ ਦੇ ਵਿੱਚ ਬੈਠੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ, ਬਰਾਕ ਓਬਾਮਾ ਤੇ ਨਾਲ ਦੇ ਨਾਲ ਜਾਰਜ ਬੁਸ਼, ਉਹਨਾਂ ਤਿੰਨਾਂ ਨੇ ਜਿਹੜੀ ਉਹ ਨਿੰਦਾ ਕੀਤੀ ਆ। ਜਦਕਿ ਕੁਝ ਦਿਨ ਪਹਿਲਾਂ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੀ ਇਹ ਬਹੁਤ ਜੀਨੀਅਸ ਕੰਮ ਜਿਹੜਾ ਆ ਰੂਸੀ ਰਾਸ਼ਟਰਪਤੀ ਨੇ ਕੀਤਾ ਆ ਯੂਕਰੇਨ ਦੇ ਉੱਤੇ ਵੱਲ ਨੂੰ ਇਸ ਤਰੀਕੇ ਦੇ ਨਾਲ ਵੱਧ ਕੇ। ਸੋ ਹੁਣ ਇਸ ਟਾਈਮ ਲੋਕਾਂ ਨੂੰ ਉੱਥੋਂ ਕੱਢਣ ਦੀ ਕਵਾਇਦ ਦੇ ਵਿੱਚ ਲੱਗੇ ਆ। ਮਿਲਟਰੀ ਰਾਜ ਜਿਹੜਾ ਆ ਘੋਸ਼ਿਤ ਕਰ ਦਿੱਤਾ ਗਿਆ ਯੂਕਰੇਨ ਦੇ ਵਿੱਚ। 18 ਤੋਂ 65 ਸਾਲ ਦੀ ਉਮਰ ਦਾ ਕੋਈ ਵੀ ਮਰਦ ਆ ਉਸ ਨੂੰ ਮੁਲਕ ਚੋਂ ਜਾਣ ਦੇ ਲਈ ਉਹਨਾਂ ਨੇ ਰੋਕ ਲਾ ਦਿੱਤੀ ਹੈ ਯੂਕਰੇਨ ਵਾਲਿਆਂ ਨੇ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਮੁਲਕ ਦੇ ਲਈ ਲੜਨਾ ਚਾਹੁੰਦੇ ਆ, ਹਥਿਆਰ ਅਸੀਂ ਤੁਹਾਨੂੰ ਜਿਹੜਾ ਉਹ ਪ੍ਰੋਵਾਈਡ ਕਰਾਂਗੇ। ਜੋ ਹਾਲਾਤ ਜਿਹੜੇ ਹਰਜੋਤ ਸਿੰਘ ਦੀ ਤਸਵੀਰਾਂ, ਵੀਡੀਓਜ਼ ਇਸ ਟਾਈਮ ਸਾਹਮਣੇ ਆ ਰਹੀਆਂ ਆ, ਯੂਕਰੇਨ ਨਹੀਂ ਮੁਕਾਬਲਾ ਕਰ ਸਕਦਾ ਰੂਸ ਦੇ ਜਿਹੜੇ ਆ ਉਹ ਫੌਜਾਂ ਦਾ। ਜਿੰਨੇ ਉੱਚ ਪੱਧਰ ਦੀ ਰੂਸ ਦੀ ਫੌਜ ਹੈਗੀ ਆ ਯੂਕਰੇਨ ਦੇ ਮੁਕਾਬਲੇ, 10 ਗੁਣਾ ਛੋਟਾ ਮੁਲਕ ਹੈਗਾ ਆ ਯੂਕਰੇਨ ਰੂਸ ਦੇ ਮੁਕਾਬਲੇ, ਤੇ ਬਹੁਤ ਮਿਲਟਰੀ ਦੇ ਪੱਖੋਂ ਜਿਹੜਾ ਬਹੁਤ ਪਿੱਛੇ ਜਿਹੜਾ ਉਹ ਹੈਗਾ ਆ। ਰੂਸ ਦੇ ਕੋਲ ਬਹੁਤ ਹੀ ਹਾਈ ਪ੍ਰਸੀਜਨ ਵੈਪਨਸ ਜਿਹੜੀਆਂ ਉਹ ਹੈਗੀਆਂ ਆ, ਜਿਸ ਦੇ ਨਾਲ ਉਹਨਾਂ ਨੇ ਆਲਰੇਡੀ ਏਅਰ ਡਿਫੈਂਸ ਯੂਕਰੇਨ ਦਾ ਉਹ ਡਿਸੇਬਲ ਹੀ ਤਕਰੀਬਨ ਜਿਹੜਾ ਉਹ ਕਰ ਦਿੱਤਾ ਹੈ। ਕੁਝ ਤਸਵੀਰਾਂ ਰੂਸ ਦੇ ਜਿਹੜੇ ਜਹਾਜ਼ ਡਿੱਗਿਆਂ ਦੀਆਂ, ਖਾਸ ਕਰਕੇ ਜਿਹੜੇ ਹੈਲੀਕਾਪਟਰਸ ਉਹਨਾਂ ਡਿੱਗਿਆਂ ਦੀਆਂ ਵੀ ਜਿਹੜੀਆਂ ਉਹ ਆਈਆਂ ਸੀ ਕਈ ਥਾਵਾਂ ਦੇ ਉੱਤੇ। ਜਿਹੜੇ ਯੂਕਰੇਨ ਵਾਲੇ ਆ ਉਹ ਇਸ ਟਾਈਮ ਜਵਾਬੀ ਕਾਰਵਾਈ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਹੁਣ ਯੂਕਰੇਨ ਨੇ ਫੁੱਲ ਮਿਲਟਰੀ ਮੋਬਿਲਾਈਜੇਸ਼ਨ ਜਿਹੜੀ ਆ ਉਹ ਕਰ ਦਿੱਤੀ ਆ। ਜਿੰਨੇ ਵੀ, ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਅਡਲਟ ਮੇਲ ਸਿਟੀਜ਼ਨਸ ਆ, ਉਹਨਾਂ ਨੂੰ ਮੁਲਕ ਛੱਡ ਕੇ ਜਾਣ ਤੋਂ ਜਿਹੜਾ ਉਹ ਰੋਕ ਦਿੱਤਾ ਗਿਆ ਹੈਗਾ ਆ। ਸੋ ਯੂਐਸ ਜਿਹੜਾ ਉਹ ਕਹਿ ਰਿਹਾ ਆ ਵੀ ਜੇ ਯੂਕਰੇਨੀਅਨ ਰੈਫਿਊਜੀਜ਼ ਜਿਹੜੇ ਉੱਥੋਂ ਇਸ ਹਮਲੇ ਤੋਂ ਭੱਜ ਕੇ ਆਉਣਗੇ ਉਹਨਾਂ ਨੂੰ ਅਸੈਪਟ ਕਰਨ ਦੇ ਲਈ ਉਹ ਤਿਆਰ ਹੈਗਾ ਆ। ਪੋਲੈਂਡ ਕਹਿੰਦੇ ਆ ਵੀ ਉਹ ਐਕਸਪੈਕਟ ਕਰ ਰਿਹਾ ਵੀ 1 ਮਿਲੀਅਨ 10 ਲੋਕ ਯੂਕਰੇਨੀਅਨ ਆ ਉਹਨਾਂ ਦੇ ਮੁਲਕ ਦੇ ਵਿੱਚ ਸਹਾਰਾ, ਆਸਰਾ ਲੈਣ ਦੇ ਲਈ ਜਿਹੜੇ ਉਹ ਆ ਸਕਦੇ ਹੈਗੇ ਨੇ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਹਾਲਾਤ ਲੋਕਾਂ ਦੇ ਲਈ ਮਾੜੇ ਆ। ਗੈਸ ਭਰਾਉਣ ਦੇ ਲਈ
ਹੋਰ ਸਾਰੇ ਥਾਵਾਂ ਦੇ ਉੱਤੇ ਲਾਈਨਾਂ ਜਿਹੜੀਆਂ ਉਹ ਲੱਗੀਆਂ ਸੀ। ਲੋਕੀ ਜਿਹੜੇ ਬੰਬ ਸ਼ੈਲਟਰਸ ਦੇ ਵਿੱਚ ਇਸ ਟਾਈਮ ਉਹ ਲੁਕੇ ਪਏ ਹੈਗੇ ਨੇ। ਜੀ। ਜਿਹੜਾ ਯੂਕੇ ਨੇ ਵੀ ਅੱਜ ਰਸ਼ੀਆ ਦੀ ਸਟੇਟ ਓਨਡ 에ਅਰਲਾਈਨ ਏਰੋਫਲੋਟ ਉਸ ਨੂੰ ਵੀ ਬੈਨ ਕਰ ਦਿੱਤਾ ਹੈਗਾ। ਸੋ ਕੋਈ ਵੀ ਰਸ਼ੀਆ ਦੀ ਫਲਾਈਟ ਜੋ ਕਿ ਏਰੋਫਲੋਟ ਆ, ਉਹ ਹੁਣ ਯੂਕੇ ਦੇ ਵਿੱਚ ਨਹੀਂ ਆ ਸਕਦੀ। ਯੂਕੇ ਦੇ ਟਰਾਂਸਪੋਰਟ ਸੈਕਟਰੀ ਗ੍ਰੈਂਟ ਸ਼ੈਫਸ ਨੇ ਇਹ ਅੱਜ ਅਨਾਉਂਸ ਕੀਤਾ ਹੈਗਾ। ਇੰਗਲਿਸ਼ ਸੌਕਰ ਟੀਮ ਮੈਨਚੈਸਟਰ ਯੂਨਾਈਟਿਡ, ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਟਾਈਜ਼, ਜਿਹੜੀ ਉਹਨਾਂ ਦੀ ਸੰਬੰਧ ਸੀਗੇ ਏਰੋਫਲੋਟ ਦੇ ਨਾਲ, ਕੈਂਸਲ ਕਰ ਲਏ ਆ। ਰਸ਼ੀਆ ਨੇ ਇਨਵੇਜ਼ਨ ਜਦੋਂ ਕੀਤਾ ਯੂਕਰੇਨ, ਉਸ ਤੋਂ ਬਾਅਦ। ਸੋ ਬਹੁਤ ਕੁਝ ਪ੍ਰੈਸ਼ਰ ਤਾਂ ਪੈ ਰਿਹਾ ਹੈਗਾ ਰਸ਼ੀਆ ਦੇ ਉੱਤੇ, ਪਰ ਉਹਨਾਂ ਨੇ ਜੋ ਸੋਚਿਆ ਸੀ ਪੂਰੀ ਤਿਆਰੀ ਦੇ ਨਾਲ, ਉਹ ਆਪਣਾ ਕੰਮ ਕਰ ਗਏ ਹੈਗੇ ਆ। ਬਿਲਕੁਲ ਹਰਜੋਤ ਸਿੰਘ ਜੀ, ਕਿਉਂਕਿ ਇਵੈਂਚੁਅਲੀ ਸਾਰਾ ਕੁਝ ਮਨੀ ਦੇ ਨਾਲ ਜਿਹੜਾ ਉਹ ਜੁੜਦਾ ਹੁੰਦਾ ਆ। ਜਿੱਦਾਂ ਸੈਂਕਸ਼ਨਸ ਜਿਹੜੀਆਂ ਉਹ ਲੱਗ ਰਹੀਆਂ, ਉਮੀਦ ਕਰਦੇ ਹਾਂ ਵੀ ਇਸ ਦਾ ਅਸਰ ਜਿਹੜਾ ਉਹ ਜਲਦੀ ਜਿਹੜਾ ਹੋਵੇ, ਕਿਉਂਕਿ ਨਹੀਂ ਤਾਂ ਜੇ ਆਪਾਂ ਥੋੜ੍ਹੇ ਦਿਨ ਹੋਰ ਇੰਤਜ਼ਾਰ ਕੀਤਾ ਤਾਂ ਇਹ ਆਂਕੜੇ ਮਰਨ ਵਾਲਿਆਂ ਦੇ, ਫੱਟੜ ਹੋਣ ਵਾਲਿਆਂ ਦੇ, ਬੇਘਰ ਹੋਣ ਵਾਲਿਆਂ ਦੇ, ਉਹ ਬਹੁਤ ਤੇਜ਼ੀ ਦੇ ਨਾਲ ਵੱਧ ਸਕਦੇ ਆ। ਇੱਕ ਦਿਨ ਦੇ ਵਿੱਚ 137 ਯੂਕਰੇਨੀਅਨ ਮਾਰੇ ਗਏ ਆ, 300 ਤੋਂ ਵੱਧ ਜਿਹੜੇ ਆ ਉਹ ਆਲਰੇਡੀ ਜ਼ਖਮੀ ਜਿਹੜੇ ਉਹ ਹੋ ਚੁੱਕੇ ਹੋਏ ਨੇ। ਜਿਹੜੀ ਅੱਜ ਕਹਿੰਦੇ ਆ ਵੀ ਅਮਰੀਕੀ ਰਾਸ਼ਟਰਪਤੀ ਬਾਈਡਨ ਹੋਣਾ ਦੀ 4 ਵੱਡੇ ਜਿਹੜੇ ਲੀਡਰਸ ਆ, ਹਾਊਸ ਸਪੀਕਰ, ਸੈਨੇਟ ਦੇ ਮੈਜੋਰਟੀ ਤੇ ਮਾਈਨੋਰਟੀ ਲੀਡਰ, ਉਹਨਾਂ ਦੇ ਨਾਲ ਜਿਹੜੀ ਉਹ ਮੁਲਾਕਾਤ ਜਿਹੜੀ ਉਹ ਹੋਈ ਆ, ਇਸ ਨੂੰ ਕਨਫਰਮ ਕੀਤਾ ਗਿਆ ਆ। ਜਿਹੜੇ GOP ਸੈਨੇਟਰਸ ਆ, ਉਹਨਾਂ ਨੂੰ ਵੀ ਯੂਕਰੇਨ ਦੇ ਬਾਰੇ ਬਰੀਫਿੰਗ ਜਿਹੜੀ ਉਹ ਦਿੱਤੀ ਗਈ ਆ। ਇੱਕ GOP ਦੇ ਜਿਹੜੇ ਸੈਨੇਟ ਦਾ ਏਡ ਆ, ਉਹਨਾਂ ਦੇ ਨਾਲ ਕੰਮ ਕਰਨ ਵਾਲਾ ਸੈਨੇਟਰ ਦੇ, ਉਸਨੇ ਇਹ ਕਨਫਰਮ ਕੀਤਾ, ਕਹਿੰਦੇ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਲੱਗ ਰਿਹਾ ਹੈ ਵੀ ਉਹ 8 ਬਾਲ ਬਿਹਾਈਂਡ ਦਾ 8 ਬਾਲ ਸਿਚੁਏਸ਼ਨ, ਯਾਨੀ ਕਿ ਕਸੂਤੇ ਜਿਹੜੇ ਆ ਇਸ ਮਾਮਲੇ ਦੇ ਵਿੱਚ ਉਹ ਫਸੇ ਪਏ ਹੈਗੇ ਨੇ। ਸੋ ਸੈਂਕਸ਼ਨਸ ਵੱਧ ਰਹੀਆਂ ਆ, ਦਬਾਅ ਜਿਹੜਾ ਆ ਬਾਕੀ ਸਾਰੀ ਦੁਨੀਆ ਭਰ ਤੋਂ ਜਿਹੜਾ ਉਹ ਇਸ ਦੇ ਬਾਬਤ ਉਹ ਵੱਧ ਰਿਹਾ ਹੈਗਾ ਆ। ਅੱਜ ਵਾਈਟ ਹਾਊਸ ਨੇ ਪ੍ਰਸ਼ੰਸਾ ਕੀਤੀ ਉਹਨਾਂ ਲੋਕਾਂ ਦੀ ਜਿਹੜੇ ਰੂਸ ਦੇ ਖਿਲਾਫ ਉਹ ਪ੍ਰਦਰਸ਼ਨ ਜਿਹੜੇ ਉਹ ਕਰ ਰਹੇ ਸੀ। ਰੂਸ ਦੇ ਵਿੱਚ ਵੀ ਕਹਿੰਦੇ ਉਹਨਾਂ ਦਾ ਜਿਹੜਾ ਮੇਨ ਸਕੇਅਰ ਹੈਗਾ ਆ, ਰੂਸ ਦੀ ਰਾਜਧਾਨੀ 'ਚ ਮਾਸਕੋ 'ਚ ਹਜ਼ਾਰਾਂ ਦੀ ਸੰਖਿਆ ਦੇ ਲੋਕ ਇਕੱਠੇ ਹੋ ਗਏ ਵੀ ਰੂਸ ਜਿਹੜਾ ਆ ਉਹ ਖੁਦ ਧੱਕਾ ਕਰ ਰਿਹਾ ਆ। ਹੁਣ ਤੱਕ ਕਹਿੰਦੇ 1700 ਤੋਂ ਵੱਧ ਲੋਕਾਂ ਨੂੰ ਰੂਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ, ਜਿਹੜੇ ਐਂਟੀ ਵਾਰ ਡੈਮੋਸਟ੍ਰੇਸ਼ਨ ਕਰ ਰਹੇ ਸੀਗੇ। ਇੱਥੇ ਵੀ ਯੂਕਰੇਨ ਦੀ ਬਹੁਤ ਸਾਰੀ ਕਮਿਊਨਿਟੀ ਜਿਹੜੀ ਆ ਉਹ ਰਹਿੰਦੀ ਹੈਗੀ ਆ। ਉਹਨਾਂ ਨੇ ਵੀ ਥਾਂ-ਥਾਂ ਦੇ ਉੱਤੇ ਜਿਹੜੇ ਅੱਜ ਰੂਸ ਦੇ ਖਿਲਾਫ ਜਿਹੜੇ ਆ ਉਹ ਪ੍ਰਦਰਸ਼ਨ ਕੀਤੇ ਹੈਗੇ ਆ। US ਕਮਰਸ ਡਿਪਾਰਟਮੈਂਟ ਆ, ਉਹਨਾਂ ਨੇ ਵੀ ਰਸ਼ੀਆ ਨੂੰ ਜਾ ਰਹੇ ਜਿਹੜੇ ਐਕਸਪੋਰਟਸ ਆ, ਉਹਨਾਂ ਦੇ ਉੱਤੇ ਰੋਕਾਂ ਜਿਹੜੀਆਂ ਆ ਉਹ ਲਾ ਦਿੱਤੀਆਂ ਆ। ਯੂਕਰੇਨ ਦੀ ਰਾਜਧਾਨੀ ਕਾਈਵ ਦੇ ਵਿੱਚ ਕਰਫਿਊ ਜਿਹੜਾ ਆ ਉਹ ਵੀ ਐਲਾਨਿਆ ਗਿਆ ਹੈਗਾ ਆ। ਜੀ। ਅਗਲੀ ਖਬਰ ਆਪਾਂ ਲੋਕਲ ਜੇ ਕੈਲੀਫੋਰਨੀਆ ਦੀ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ 2 ਹਾਈ ਸਕੂਲ ਦੇ ਆਫੀਸ਼ੀਅਲਸ ਨੂੰ ਅਰੈਸਟ ਕੀਤਾ ਗਿਆ ਹੈ, ਕਿਉਂਕਿ ਉਹਨਾਂ ਨੇ ਇਹ ਜਿਹੜੇ ਸਕੂਲ ਦੇ ਵਿੱਚ ਉਹ ਕੰਮ ਕਰਦੇ ਸੀ, ਉੱਥੇ ਸੈਕਸ਼ੂਅਲ ਅਸੌਲਟ ਹੋਇਆ ਸੀ, ਉਹ ਰਿਪੋਰਟ ਤੱਕ ਨਹੀਂ ਕੀਤਾ। ਡੇਵਿਡ ਜੈਂਗ 38 ਸਾਲਾਂ ਦੇ ਤੇ ਨਤਾਸ਼ਾ ਹੈਰਿਸ 37 ਸਾਲਾਂ ਦੇ, ਦੋਨੋਂ ਹੀ ਅਸਿਸਟੈਂਟ ਵਾਈਸ ਪ੍ਰਿੰਸੀਪਲ ਕਾਰਟਰ ਹਾਈ ਸਕੂਲ ਰਿਆਲਟੋ ਕੈਲੀਫੋਰਨੀਆ ਦੇ ਵਿੱਚ ਹੈਗੇ ਆ। ਕਹਿੰਦੇ ਵੀ ਉਹਨਾਂ ਨੇ ਚਾਈਲਡ ਅਬਿਊਜ਼ ਤੇ ਰਿਪੋਰਟ ਨਹੀਂ ਕਰਨਾ ਚਾਈਲਡ ਅਬਿਊਜ਼ ਨੂੰ, ਉਹਦੇ ਕਰਕੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਹੁਣ ਉਹ ਜੌਬ ਤਾਂ ਜਾਊਗੀ, ਪਲੱਸ ਉਹਨਾਂ ਦੇ ਉੱਤੇ ਜਿਹੜੇ ਚਾਰਜਸ ਆ ਉਹ ਵੀ ਲੱਗਣਗੇ। ਰਿਆਲਟਾ ਪੁਲਿਸ ਨੇ ਦੱਸਿਆ ਵੀ ਸੈਕਸ਼ੂਅਲ ਬੈਟਰੀ ਉਸ ਸਕੂਲ ਦੇ ਵਿੱਚ ਵਾਪਰੀ ਸੀ, ਜਿੱਥੇ ਇੱਕ 15 ਸਾਲਾਂ ਦੀ ਬੱਚੀ ਉਸ ਨੂੰ ਅਸੌਲਟ ਕੀਤਾ ਗਿਆ ਸੀ 17 ਸਾਲਾਂ ਦੇ ਇੱਕ ਮੇਲ ਬੱਚੇ ਵੱਲੋਂ। ਤੇ ਕਹਿੰਦੇ ਵੀ ਪਿਛਲੇ 3 ਮਹੀਨਿਆਂ 'ਚ ਲਗਾਤਾਰ, ਤੇ ਜਿਹੜੇ ਵਿਕਟਮਸ ਆ ਵੀ ਲੇਡੀ ਸੀ, ਬੱਚੀ ਸੀ, ਉਸ ਨੇ ਯੰਗ ਤੇ ਹੈਰਿਸ ਨੂੰ ਨਵੰਬਰ 2021 ਦੇ ਵਿੱਚ ਵੀ ਦੱਸਿਆ ਸੀ ਵੀ ਇਹ ਮੇਰੇ ਨਾਲ ਇਸ ਤਰ੍ਹਾਂ ਹੋ ਰਿਹਾ, ਤੇ ਕਹਿੰਦੇ ਵੀ ਇਹਨਾਂ ਨੇ ਕੁਛ ਨਹੀਂ ਕੀਤਾ, ਤੇ ਹੁਣ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਜੀ। ਯੂਕਰੇਨ ਤੇ ਰੂਸ ਦੇ ਵਿੱਚ ਜਿਹੜੀ ਇਹ ਇਨਵੇਜਨ ਕੀਤੀ ਹੈ ਰੂਸ ਨੇ, ਜਿਹੜੀ ਉਸ ਦੇ ਕਰਕੇ ਅਸਰ ਆਪਾਂ ਨੂੰ ਕੈਲੀਫੋਰਨੀਆ 'ਚ ਵੀ ਨਜ਼ਰ ਆ ਰਿਹਾ ਆ। ਕੱਚੇ ਤੇਲ ਦੀਆਂ ਕੀਮਤਾਂ $100 ਤੋਂ ਉੱਤੇ ਜਿਹੜੀਆਂ ਆ ਉਹ ਪਾਰ ਇੱਕ ਟਾਈਮ ਦੇ ਉੱਤੇ ਕਰ ਗਈਆਂ ਸੀਗੀਆਂ। ਸਦਰਨ ਕੈਲੀਫੋਰਨੀਆ ਦੇ ਵਿੱਚ ਗੈਸ ਦੇ ਪ੍ਰਾਈਸਿਸ ਨੇ ਰਿਕਾਰਡ ਜਿਹੜਾ ਆ ਉਹ ਤੋੜ ਦਿੱਤਾ ਹੈਗਾ ਆ। ਇਸ ਟਾਈਮ ਇਹ ਦੱਸਿਆ ਜਾ ਰਿਹਾ ਵੀ ਕੈਲੀਫੋਰਨੀਆ ਦੇ ਵਿੱਚ ਐਵਰੇਜ ਪ੍ਰਾਈਸ ਜਿਹੜੀ ਆ ਉਹ ਗੈਸੋਲੀਨ ਦੀ
4.77 ਦੇ ਉੱਤੇ ਜਿਹੜੀ ਆ ਉਹ ਪਹੁੰਚ ਚੁੱਕੀ ਆ, $4.77 ਦੇ ਉੱਤੇ। ਕਈ ਕਾਉਂਟਰੀਜ਼ ਦੇ ਵਿੱਚ $5 ਤੋਂ ਉੱਤੇ ਜਿਹੜੀ ਐਵਰੇਜ ਗੈਸ ਪ੍ਰਾਈਸ ਜਿਹੜੀ ਉਹ ਬਣ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਜੇ ਦੇਖਿਆ ਜਾਵੇ ਤਾਂ ਸੈਂਟਰਲ ਕੋਸਟ ਦੇ ਵਿੱਚ 4.74, ਰਿਵਰਸਾਈਡ ਇਲਾਕੇ 'ਚ 4.73 ਤੇ ਸੈਨ ਡਿਏਗੋ ਵਾਲੇ ਇਲਾਕੇ ਦੇ ਵਿੱਚ ਜਿੰਨੇ ਵੀ ਸਦਰਨ ਕੈਲੀਫੋਰਨੀਆ ਦੇ ਇਲਾਕੇ ਉਹਨਾਂ ਵਿੱਚ 4.78 ਜਿਹੜੀ ਉਹ ਬਣੀ ਪਈ ਹੈਗੀ ਆ। ਸੋ ਯੂਰਪ ਨੂੰ ਵੀ ਜਿਹੜਾ ਹਰਜੋਤ ਸਿੰਘ ਜੀ ਇਸ ਦਾ ਅਸਰ ਜਿਹੜਾ ਉਹ ਦੇਖਣ ਨੂੰ ਮਿਲੂਗਾ, ਤੇ ਆਪਾਂ ਇੰਨੀ ਦੂਰ ਬੈਠੇ ਹੋਏ ਵੀ ਇਹ ਆਪਾਂ ਨੂੰ ਇਸ ਦਾ ਆਲਰੇਡੀ ਅਸਰ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਨਵੇਜਨ ਜਿੰਨੀ ਜਿਹੜੀ ਦੇਰ ਤੱਕ ਜਿਹੜੀ ਉਹ ਚੱਲੇਗੀ, ਉਨੀ ਦੇਰ ਤੱਕ ਇਦਾਂ ਹੀ ਕੰਮ ਜਿਹੜਾ ਉਹ ਖਰਾਬ ਹੁੰਦਾ ਜਾਣਾ ਆ। ਇਨਵੇਜਨ ਰੁਕਣ ਤੋਂ ਬਾਅਦ ਦੇ ਵਿੱਚ ਵੀ ਆਪਾਂ ਨੂੰ ਅਰਦਾਸ ਇਹੀ ਕਰਦੇ ਵੀ ਜਲਦੀ ਇਹ ਕੰਮ ਜਿਹੜਾ ਉਹ ਨਿਪਟੇ, ਨਾ ਹੀ ਜਿਹੜਾ ਹੋਰ ਜਾਨਾਂ ਜਾਣ। ਪਰ ਆਪਾਂ ਨੂੰ ਪਤਾ ਵੀ ਇਸ ਟਾਈਮ ਪੁਤਿਨ ਜਿਹੜਾ ਉਹ ਮਜਿੱਦ ਹੈਗਾ ਆ। ਸੈਂਕਸ਼ਨਸ ਲੱਗਣ ਤੋਂ ਬਾਅਦ ਦੇ ਵਿੱਚ ਵੀ ਅਰਥਚਾਰੇ ਦੇ ਉੱਤੇ ਵੀ ਜਿਹੜਾ ਵੱਡਾ ਅਸਰ ਆ ਉਹ ਜ਼ਰੂਰ ਪਵੇਗਾ। ਜੀ, ਬੇ ਏਰੀਏ ਦੇ ਵਿੱਚ ਸੈਂਟਾ ਕਲਾਰਾ ਕਾਉਂਟੀ ਇਕੱਲੀ ਰਹਿੰਦੀ ਸੀ ਜਿੱਥੇ ਮਾਸਕ ਦੀ ਰਿਕੁਆਇਰਮੈਂਟ ਸੀਗੀ। ਇਨਸਾਈਡ ਜਦੋਂ ਵੀ ਤੁਸੀਂ ਕਿਸੇ ਬਿਜ਼ਨਸ ਜਾਂਦੇ ਆ ਤੇ ਤੁਹਾਨੂੰ ਮਾਸਕ ਪਾਉਣਾ ਪੈਣਾ ਆ। ਸੋ ਹੁਣ ਸੈਂਟਾ ਕਲਾਰਾ ਕਾਉਂਟੀ ਨੇ ਅੱਜ ਅਨਾਊਂਸ ਕੀਤਾ ਆ ਵੀ ਉਹ ਮਾਰਚ 2 ਨੂੰ COVID-19 ਇਨਡੋਰ ਮਾਸਕ ਮੈਂਡੇਟ ਉਸ ਨੂੰ ਉਹ ਉਠਾਉਣ ਜਾ ਰਹੇ ਹੈਗੇ ਆ ਜਿਹੜੇ ਲੋਕਾਂ ਨੇ ਵੈਕਸੀਨ ਲਵਾਇਆ ਆ। ਸੋ ਜੇ ਤੁਸੀਂ ਵੈਕਸੀਨੇਟਡ ਹੈਗੇ ਆ, ਸੈਂਟਾ ਕਲਾਰਾ ਕਾਉਂਟੀ 'ਚ ਰਹਿੰਦੇ ਆ, ਤੇ ਮਾਰਚ 2 ਤੋਂ ਬਾਅਦ ਤੁਹਾਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਰਹੂਗੀ। ਬਲਕਿ ਪਿਛਲੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੀਆਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕਾਉਂਟੀਜ਼ ਆ ਉਹਨਾਂ ਨੇ ਮਾਸਕ ਪਾਉਣ ਤੋਂ ਜਿਹੜੀ ਕੰਡੀਸ਼ਨ ਸੀ ਉਸ ਨੂੰ ਰਿਮੂਵ ਕਰ ਦਿੱਤਾ ਸੀ। ਪਰ ਸੈਂਟਾ ਕਲਾਰਾ ਕਾਉਂਟੀ ਇੱਕ ਅਜਿਹੀ ਕਾਉਂਟੀ ਰਹਿੰਦੀ ਸੀ ਜਿੱਥੇ ਅਜੇ ਕੇਸਾਂ ਦੀ ਗਿਣਤੀ ਜ਼ਿਆਦਾ ਸੀ, ਜਿਹਦੇ ਕਰਕੇ ਉਹਨਾਂ ਨੇ ਸੈਂਟਾ ਕਲਾਰਾ ਕਾਉਂਟੀ ਨੂੰ ਮਾਸਕ ਰਿਕੁਆਇਰਮੈਂਟ ਦੇ ਵਿੱਚ ਰੱਖਿਆ ਸੀ। ਹੁਣ ਕਹਿੰਦੇ ਵੀ ਬਹੁਤ ਜ਼ਿਆਦਾ ਕੇਸ ਡ੍ਰੌਪ ਹੋ ਗਏ ਆ। ਸੋ ਇਸ ਕਰਕੇ ਜਿਹੜੀ ਸੈਂਟਾ ਕਲਾਰਾ ਕਾਉਂਟੀ ਆ ਉਹ ਮਾਸਕ ਦੀ ਰਿਕੁਆਇਰਮੈਂਟ ਮਾਰਚ 2 ਨੂੰ ਰਿਮੂਵ ਕਰਨ ਜਾ ਰਹੇ ਆ। ਜੀ ਬਿਲਕੁਲ। ਕੱਲ ਹੀ ਜਿਹੜਾ ਐਲਏ ਨੇ ਅਨਾਊਂਸ ਕੀਤਾ ਸੀਗਾ ਵੀ ਉਹ ਵੀ ਆਈ ਥਿੰਕ ਅਗਲੇ ਹਫਤੇ ਤੋਂ ਵੀ ਜਿਹੜਾ ਇਹ ਉਹ ਅਨਾਊਂਸਮੈਂਟ ਕਰ ਰਹੇ ਸੀਗੇ ਵੀ ਉਸ ਨੂੰ ਉਹ ਬੰਦ ਕਰਨ ਜਾ ਰਹੇ ਹੈਗੇ ਆ। ਅਗਲੀ ਗੱਲ ਕਰੀਏ ਐਲਏ ਦੇ ਨਾਲ ਸੰਬੰਧਿਤ ਆ। ਇੱਕ ਹੋਮਲੈਸ ਬੰਦੇ ਨੂੰ ਘਰ ਮੁਹੱਈਆ ਕਰਾਉਣ ਦੇ ਲਈ ਜਾਂ ਉਸ ਨੂੰ ਦੁਬਾਰਾ ਘਰ ਦੇ ਵਿੱਚ ਲੈ ਕੇ ਆਉਣ ਦੇ ਲਈ ਐਲਏ ਵਾਲੇ $8,37,000 ਜਿਹੜੇ ਆ ਇੱਕ ਹੋਮਲੈਸ ਪਰਸਨ ਦੇ ਉੱਤੇ ਖਰਚਾ ਕਰ ਰਹੇ ਆ। 2016 ਦੇ ਵਿੱਚ ਇੱਕ 1200 ਯੂਨਿਟਸ ਬਣਾਉਣ ਦੀ ਜਿਹੜੀ ਆ ਉਹ ਕਵਾਇਦ ਸ਼ੁਰੂ ਹੋਏਗੀ, ਜਿਸ ਨੂੰ ਵੋਟਰਸ ਨੇ ਅਪਰੂਵ ਕੀਤਾ ਸੀਗਾ। ਹੋਈ ਸੀਗੀ $1.2 ਬਿਲੀਅਨ ਦੀ ਜਿਹੜੀ ਉਹ ਲਾਗਤ ਇਸ ਦੇ ਉੱਤੇ ਲਾਉਣੀ ਸੀ। ਕਹਿੰਦੇ ਵੀ ਉਸੇ ਦੌਰਾਨ ਇਹ 6 ਸਾਲਾਂ ਦੇ ਵਿੱਚ ਹੋਮਲੈਸ ਪਾਪੂਲੇਸ਼ਨ ਤਾਂ ਆਲਰੇਡੀ ਬਹੁਤ ਜ਼ਿਆਦਾ ਸਪਾਈਕ ਕਰ ਗਈ ਆ, ਉਹ ਵੱਧ ਚੁੱਕੀ ਆ। ਸਿਟੀ ਦੇ ਦੁਆਰਾ ਕੀਤੇ ਗਏ ਇਸ ਆਡਿਟ ਦੇ ਵਿੱਚ ਇਹ ਪਤਾ ਲੱਗਾ ਆ ਵੀ ਇੱਕ ਹਾਊਸਿੰਗ ਯੂਨਿਟ ਦੇ ਲਈ $8,37,000 ਜਿਹੜਾ ਆ ਉਹ ਖਰਚਾ ਜਿਹੜਾ ਉਹ ਹੋ ਰਿਹਾ ਆ। ਇਹ ਅੰਡਰ ਡਿਵੈਲਪਮੈਂਟ ਹੈਗਾ ਆ। ਭਾਈ ਜੀ ਇੰਨਾ ਖਰਚਾ ਇਹਨਾਂ ਦੇ ਉੱਤੇ ਕਰਨਾ ਤੇ ਸਾਰੇ ਲੋਕਾਂ ਨੂੰ ਵੀ ਇੰਨੇ ਜਿਹੜੇ ਉਹ ਦੇ ਦਿਓ, ਆਪੋ ਆਪਣੇ ਜਿਹੜੇ ਘਰ ਆ ਉਹ ਲੈ ਸਕਣ ਤੇ ਉਸ ਦੇ ਵਿੱਚ ਜਿਹੜਾ ਉਹ ਰਹਿ ਸਕਣ। ਸਥਿਤੀ ਬਹੁਤ ਜ਼ਿਆਦਾ ਹੋਮਲੈਸਨੈਸ ਨੂੰ ਲੈ ਕੇ ਜਿਹੜੀ ਉਹ ਬਣ ਰਹੀ ਹੈਗੀ ਆ। ਸੋ ਕਹਿੰਦੇ ਵੀ ਜਿਹੜੇ ਵੀ ਇਹ ਯੂਨਿਟ ਬਣਾਏ ਜਾ ਰਹੇ ਆ ਇਹ ਮੋਸਟਲੀ ਸਟੂਡੀਓਜ਼ ਜਾਂ 1 ਬੈਡਰੂਮ ਅਪਾਰਟਮੈਂਟਸ ਜਿਹੜੇ ਉਹ ਹੋਣ ਹੈਗੇ ਨੇ। ਹੁਣ ਤੱਕ ਕਹਿੰਦੇ ਆ ਵੀ 14% ਜਿਹੜੇ ਯੂਨਿਟ ਬਣੇ ਆ ਉਹ 7 ਲੱਖ ਦੀ ਕੀਮਤ ਤੋਂ ਵੱਧ ਹੈਗੇ ਨੇ, ਤੇ ਇੱਕ ਪ੍ਰੋਜੈਕਟ ਦੇ ਵਿੱਚ ਤਾਂ ਪ੍ਰੀ ਡਿਵੈਲਪਮੈਂਟ ਤੋਂ ਪਹਿਲਾਂ ਹੀ ਐਸਟੀਮੇਟ ਆ ਉਹ 8,37,000 ਤੱਕ ਜਿਹੜਾ ਉਹ ਪਹੁੰਚ ਗਿਆ ਆ। 2016 ਦੇ ਬੈਲਟ ਪੇਪਰ ਦੇ ਉੱਤੇ ਇਸ ਪ੍ਰੋਪੋਜੀਸ਼ਨ HHH ਜਿਹੜਾ ਆ ਉਸ ਨੂੰ ਲਿਆਂਦਾ ਗਿਆ ਸੀ, ਜਿਸ ਨੂੰ ਉਸ ਟਾਈਮ ਦੇ ਉੱਤੇ ਲੋਕਾਂ ਨੇ ਅਪਰੂਵ ਜਿਹੜਾ ਆ ਉਹ ਕਰ ਦਿੱਤਾ ਸੀ। ਕਹਿੰਦੇ ਵੀ ਜੇ ਓਵਰਆਲ ਦੇਖਿਆ ਜਾਵੇ ਤਾਂ ਇਹਨਾਂ ਦਾ ਅਨੁਮਾਨ ਇਹ ਸੀਗਾ ਵੀ ਇਹ 10,300 ਯੂਨਿਟ ਇਸ ਪ੍ਰੋਪੋਜੀਸ਼ਨ ਦੇ ਤਹਿਤ 2026 ਤੱਕ ਜਿਹੜੇ ਉਹ ਬਣਾਉਣਗੇ। ਪਰ ਖਰਚਾ ਕਹਿੰਦੇ ਆ ਵੀ ਹੁਣ ਇਸ ਦੇ ਵਿੱਚ ਖਾਸਾ ਡਾਢਾ ਜਿਹੜਾ ਉਹ ਹੋਈ ਜਾ ਰਿਹਾ ਆ। ਜੀ, ਅਗਲੀ ਖਬਰ ਟੈਂਪਰੇਚਰ ਦੇ ਸੰਬੰਧ ਦੇ ਵਿੱਚ। ਫਰਿਜ਼ਨੋ ਵੀ ਟੈਂਪਰੇਚਰ ਕਹਿੰਦੇ ਬਹੁਤ ਡਾਊਨ ਗਿਆ। ਲਾਸਟ ਟਾਈਮ 17 ਡਿਗਰੀ ਟੈਂਪਰੇਚਰ ਜਨਵਰੀ 6 1913 ਨੂੰ ਹੋਇਆ ਸੀ, 109 ਸਾਲ ਪਹਿਲਾਂ। ਤੇ ਹੁਣ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਠੰਡ ਫਰਿਜ਼ਨੋ ਏਰੀਏ 'ਚ ਹੋਣ ਜਾ ਰਹੀ ਆ।
ਸ਼ਨਿੱਚਰਵਾਰ ਤੱਕ ਇਹ ਮੌਸਮ ਜਿਹੜਾ ਆ ਇਸ ਤਰ੍ਹਾਂ ਹੀ ਰਹੂਗਾ। ਪਰ ਇਹ ਜਿਹੜਾ ਫਰੀਜ਼ਿੰਗ ਵੈਦਰ ਆ, ਕਿਸਾਨਾਂ ਨੂੰ ਬੜਾ ਦੁਖੀ ਕਰ ਰਿਹਾ, ਖਾਸ ਕਰਕੇ ਜਿਹੜੇ ਉਹਨਾਂ ਨੇ ਪਲਾਂਟਸ ਲਾਏ ਹੋਏ ਹੈਗੇ ਆ, ਫਰੂਟ ਪਲਾਂਟਸ, ਕਿਉਂਕਿ ਜਦੋਂ ਉਹ ਬਲੌਸਮ ਹੁੰਦੇ ਆ ਤੇ ਉਦੋਂ ਗਰਮੀ ਚਾਹੀਦੀ ਆ। ਹੁਣ ਪਿਛਲੇ 2 ਹਫ਼ਤੇ ਪਹਿਲਾਂ ਬਲੌਸਮ ਹੋ ਗਿਆ ਸੀ, ਹੁਣ ਇੱਕਦਮ ਇੰਨੀ ਠੰਡ ਪੈ ਗਈ, ਸੋ ਇਹਦੇ ਨਾਲ ਅਸਰ ਜਿਹੜਾ ਆ ਫਰੂਟਸ ਦੇ ਉੱਤੇ ਬਹੁਤ ਜ਼ਿਆਦਾ ਹੋਊਗਾ। ਜੀ, ਬਿਲਕੁਲ। ਕਾਉਂਟੀ ਦੇ ਵਿੱਚ ਕਈ ਥਾਵਾਂ ਦੇ ਉੱਤੇ 27 ਡਿਗਰੀ ਫਾਰਨਹਾਈਟ ਤੱਕ ਜਿਹੜਾ ਆ ਉਹ ਬਿਲੋ ਫਰੀਜ਼ਿੰਗ ਜਿਹਨੂੰ ਕਹਿੰਦੇ ਆ ਵੀ ਉਹ ਟੈਂਪਰੇਚਰ ਜਿਹੜਾ ਉਹ ਬਣ ਗਿਆ ਸੀ। ਪੱਕੀ ਗੱਲ ਆ ਵੀ ਇਸ ਦਾ ਅਸਰ ਜਿਹੜਾ ਉਹ ਮਾੜਾ ਆ ਉਹ ਪਵੇਗਾ। ਸਮਾਂ ਜਿਹੜਾ ਆਪਣਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਇਹ ਹੁਣ ਸਮਾਪਤੀ ਦੇ ਵੱਲ ਨੂੰ ਆ। UN ਦੇ ਵਿੱਚ ਵੀ ਹੁਣ ਇਸ ਦੀ ਚਰਚਾ ਜਿਹੜੀ ਉਹ ਚੱਲ ਰਹੀ ਆ। ਰੈੱਡ ਕਰਾਸ ਦੇ ਜਿਹੜੇ ਰਾਈਟਸ ਦੇ ਜਿਹੜੇ ਚੀਫ ਆ ਉਹ ਕਹਿ ਰਹੇ ਆ ਵੀ ਭਾਈ ਮਿਲਟਰੀ ਐਕਸ਼ਨ ਗਲਤ ਆ। WHO ਵਾਲੇ ਕਹਿ ਰਹੇ ਆ ਵੀ ਸਾਨੂੰ ਬਹੁਤ ਚਿੰਤਾ ਹੈ ਵੀ ਉੱਥੋਂ ਦੇ ਲੋਕਾਂ ਦਾ ਜਿਹੜਾ ਉਹ ਕੀ ਜਿਹੜਾ ਉਹ ਬਣ ਜਾਊਗਾ। ਸੋ ਕੁਛ ਵੀ ਜਿਹੜਾ ਉਹ ਕਿਹਾ ਨਹੀਂ ਜਾ ਸਕਦਾ। ਹੁਣ ਤਾਂ ਇਹੀ ਆ ਵੀ ਭਾਈ ਪੁਤਿਨ ਦੇ ਨੂੰ ਕੁਛ ਨਾ ਕੁਛ ਇੱਦਾਂ ਲੱਗੇ ਵੀ ਭਾਈ ਨਹੀਂ ਠੀਕ ਆ, ਜੋ ਕਰਨਾ ਸੀ ਤੂੰ ਕਰ ਲਿਆ, ਵੀ ਹੁਣ ਲੋਕਾਂ ਨੂੰ ਜਾਣ ਦੇ। ਇਸ ਟਾਈਮ ਜਿਹੜਾ ਆ ਉਸ ਨੂੰ ਛੱਡ ਦੇਣਾ ਚਾਹੀਦਾ ਯੂਕਰੇਨ ਨੂੰ। ਜੋ ਹਾਲਾਤ ਬਣ ਰਹੇ ਆ ਮੁਸ਼ਕਲ ਜਿਹੜੀ ਉਹ ਲੱਗਦੀ ਹੈ। 30 ਸਾਲ ਹੀ ਹੋਏ ਸੀ ਹਰਜੋਤ ਸਿੰਘ ਜੀ ਅਜੇ ਇਹਨਾਂ ਨੂੰ ਆਜ਼ਾਦ ਹੋਇਆਂ ਨੂੰ, ਤਾਂ 30 ਸਾਲਾਂ ਬਾਅਦ ਇੱਕ ਵਾਰੀ ਫਿਰ ਪੁਤਿਨ ਉਹ ਮੁੜ ਦੁਬਾਰਾ ਉਹ ਰੂਸੀ ਜਿਹੜਾ ਆ ਸੋਵੀਅਤ ਸੰਘ ਬਣਾਉਣ ਵੱਲ ਨੂੰ ਜਿਹੜਾ ਉਹ ਵਧਿਆ ਪਿਆ ਹੈਗਾ ਆ। ਜੀ, ਤੇ ਸੋ ਹੁਣ ਇਕੋਨਮੀ ਦੀ ਗੱਲ ਕਰਦੇ ਜਾਈਏ ਤੇ ਸਟਾਕ ਮਾਰਕੀਟ ਵੀ ਹੁਣ ਲੜਾਈ ਕਰਕੇ ਥੱਲੇ ਰਹੀ ਹੈ। ਹਾਂਜੀ, ਹਰਜੋਤ ਸਿੰਘ ਜੀ, ਬਿਲਕੁਲ ਮਾਰਕੀਟਸ ਦੇ ਵਿੱਚ ਥੋੜ੍ਹਾ ਬਹੁਤਾ ਜਿਹੜਾ ਆਪਾਂ ਕੱਲ੍ਹ ਦੇਖਿਆ ਸੀ ਗਿਰਾਵਟ ਸੀਗੀ, ਪਰ ਅੱਜ ਸਮਹਾਓ ਇਨਵੈਸਟਰ ਨੂੰ ਲੱਗਾ ਵੀ ਚਲੋ ਕੋਈ ਨਹੀਂ, ਇਹ ਦੰਗੇ ਫਸਾਦ ਤਾਂ ਚੱਲਦੇ ਰਹਿੰਦੇ, ਜੰਗ ਜੁੰਗ ਤਾਂ ਲੱਗਦੀ ਰਹਿੰਦੀ ਆ, ਆਪਾਂ ਜਿਹੜੀ ਆ ਇਸ ਨੂੰ ਤਾਂ ਲੈ ਗਏ ਆ। ਅੱਜ ਡਾਓ ਜੋਨਸ ਦੇ ਵਿੱਚ 92 ਪੁਆਇੰਟਾਂ ਦਾ ਵਾਧਾ ਜਿਹੜਾ ਹਰਜੋਤ ਸਿੰਘ ਜੀ ਹੋਇਆ ਆ, 33,224 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ ਵੀ 63 ਪੁਆਇੰਟ ਵਧੇ, 4200 ਤੇ 99 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ ਤਾਂ ਬਹੁਤ ਵੱਡੀ ਛਾਲ ਵੱਜੀ, 3% ਤੋਂ ਵੀ ਵੱਧ, 400 ਤੇ 36 ਪੁਆਇੰਟ ਵੱਧ ਕੇ 13,400 ਤੇ 74 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,910 ਪ੍ਰਤੀ ਆਉਂਸ ਰਿਹਾ। 10 ਈਅਰ ਯੀਲਡ 1.97%। ਬਿਟਕੋਇਨ ਦੀ ਕੀਮਤ 38,665 ਦੇ ਉੱਤੇ ਰਹੀ। ਜੀ ਬਿਲਕੁਲ, $1 ਦੀ ਕੀਮਤ ਇੰਡੀਆ ਦੇ 75 ਰੁਪਏ ਤੇ 66 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। USA।